ਇਹ ਵੀ ਲੱਗੇ ਰਿਹਾ ਕਿ ਸਾਡੇ ਘਰੋਂ ਨਹੀਂ ਚਾਰ ਲੈਣਾ। ਸਾਡੇ ਚੈਨਲ ਨੂੰ ਫਾਲੋ ਕਰ ਦਿਓ। ਪਤਾ ਨਹੀਂ ਕਿੱਥੇ ਗਿਆ 25-30 ਸਾਲ ਬਾਅਦ ਦੌਰ ਹੀ ਗਾਇਬ ਹੋ ਗਿਆ ਬਿਲਕੁਲ ਹੀ ਹੈ ਦੂਰ ਚਾਰ ਹੋਵੇ, ਰੋਟੀ ਝੋਪੜੀ ਹੋਵੇ, ਓਏ ਹੋਏ ਹੋਏ ਮੱਖਣ ਦਾ ਪੇੜਾ ਹੋਵੇ। ਉਹ ਸ਼ਾਹ ਬਣ ਸਾਡੇ ਪਾਉਣਾ ਹੈ ਕੋਈ ਪਹਿਲੇ ਸ਼ਾਹ ਨੂੰ ਇਹ ਕਿਹਾ ਵੀਡੀਓ ਬਣਾਉਣੀ ਹੈ ਕਿਉਂ ਸ਼ਾਹ ਜੇ ਉਧਰ ਹੁੰਦਾ ਜ਼ਮੀਨ ਨਾਲ ਤੇ ਅੱਗੇ ਫਲਾਣ ਕਢਾ ਲਿਆ ਜੀ ਵਾਲ ਦੇਖੋ ਮਾਸ਼ਾਅੱਲਾ ਬੈਠਾ ਤੇ ਬਰੀਕ ਕਰਨਾ ਜਾਂ ਗਰਮੀ ਬੜੀ ਹੈ ਗਰਮੀ ਬਹੁਤ ਜ਼ਿਆਦਾ ਜੀ ਓਕੇ ਹੋ ਗਈ ਹਾਂ ਤੇਰਾ ਬਰੀਕ ਬਰੂ ਕਰਦਾ ਹਜਾਮ ਉਹਦੇ ਨਾਲ ਹੀ ਤੇ ਕੁਛ ਲੋਕੇਸ਼ਨ ਹੈ ਦੁਕਾਨ ਦੀ ਦੇਖਿਆ ਸ਼ਾਹ ਦੇ ਹੱਥ ਚਲਾਉਣ ਤੋਂ ਪਤਾ ਲੱਗਦਾ ਕਿ ਕੋਈ ਕਾਰੀਗਰ ਬੰਦਾ ਹੈ ਹੋਗਾ ਗਹਰਾ ਕੰਮ ਆਉਂਦੇ ਰੱਖੀ ਅੱਛਾ ਕੰਮ ਪਤਾ ਕਰੋ ਕੰਮ ਦੇ ਸੁਣਾਇਆ ਸ਼ਾਹ ਹਾਂ ਸ਼ੁਕਰ ਅਲਹਮਦੁਲਿਲਾ ਗੁਜ਼ਾਰਾ ਚੱਲਦਾ ਪਿਆ ਆਂਦੇ ਠੀਕ ਗਰਮੀ ਤੇ ਮਹਿੰਗਾਈ ਨੇ ਬੜੀ ਮੱਤ ਮਾਰੀ ਹੈ ਗਰਮੀ ਬੜੀ ਹੈ ਜੀ ਗਰਮੀ ਬੜੀ ਬਹੁਤ ਜ਼ਿਆਦਾ ਹੋ ਗਈ ਚਲੋ ਕਮੈਲ ਸਾਹਿਬ ਤੁਸੀਂ ਵੀ ਹੋਣਾ ਫੋਟੋ ਤੇ ਬੈਠੋ ਆਦਰ ਨਿਕਲਿਆ ਇਹ ਟੈਂਡ ਕਰਨੀ ਹੈ ਮੈਂ ਤਾਂ ਅੱਗੇ ਈਦ ਆਉਂਦੀ ਹੈ ਤਾਂ ਇਸ ਤੋਂ ਬਾਅਦ ਹੁਣ ਟੈਂਡ ਕਰਾਵਾਂਗੇ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम ਤੇ ਸਾਡੇ ਚੜ੍ਹਦੇ ਪੰਜਾਬ ਵਾਲੇ ਸਤਿ ਸ੍ਰੀ ਅਕਾਲ ਤੇ ਵਲੌਗ ਸ਼ੁਰੂ ਕਰਨੇ ਆ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਜਿੱਥੇ ਵੀ ਵਸਦੇ ਪਏ ਹੋ ਦੁਨੀਆ ਦੇ ਅੱਲਾਹ ਪਾਕ ਤੁਹਾਡੀਆਂ ਜਾਏ ਮੁਰਾਦਾਂ ਪੂਰੀਆਂ ਕਰੇ ਮੇਰਾ ਖੁਦਾ ਤੇ ਹਰਮ ਫਾਤਮਾ ਵੇਖੋ ਮੈਨੂੰ ਦਿਖਾ ਰਹੀ ਹਸਾ ਰਹੀ ਹੈ ਇਹਨਾਂ ਬਾਲ ਕਢਾ ਕੇ ਲਿਆਂਦੇ ਨੇ ਦੇਖ ਤੈਨੂੰ ਬੜੇ ਖੁਸ਼ ਨੇ ਹਾਂ ਹਰਮ ਫਾਤਮਾ ਨੇ ਬਾਲ ਕਟਾਏ ਆ ਹੀਰੋ ਬਣ ਗਈ ਹੈ ਹੀਰੋ ਵਾਲਾ ਫਾਤਮਾ ਹੈ ਹਾਂਜੀ ਹਾਂਜੀ ਬੋਲਿਆ ਕਰੋ ਹਾਂ ਗਫਰਾਨ ਹਾਂ ਗਫਰਾਨ ਦੇ ਵਾਲ ਕਟਾਏ ਨੇ ਤੇ ਕਮੈਲ ਦੇ ਵਾਲ ਕਟਾਏ ਨੇ ਹਾਂਜੀ ਤੇ ਨਾਤੇ ਆ ਹੁਣ ਹੁਣ ਤਾਂ ਸਕੂਨ ਹੋਇਆ ਹਾਂ ਅੱਜ ਧੁੱਪ ਚਾਦਰ ਹੋਇਓ ਜਨਾਬ ਲੈ ਕੇ ਵਾਲ ਕਟਾਉਣ ਵਾਲੇ ਬੱਚਿਆਂ ਦੇ ਗਏ ਹਾਂ ਉਹ ਜਨਾਬ ਮੈਂ ਬੱਚਿਆਂ ਨੂੰ ਲੈ ਕੇ ਆਏ ਤੇ ਜਨਾਬ ਉੱਥੋਂ ਵਾਲ ਕਟਾਏ ਨੇ ਬਾਜ਼ਾਰ ਆਏ ਬਾਜ਼ਾਰੋਂ ਅਚਾਰੀ ਅੰਬ ਤੇ ਮਿਰਚਾਂ ਲਈਆਂ ਨੇ ਅਚਾਰ ਵਾਲੀਆਂ ਤੇ ਉਹ ਲੈ ਕੇ ਆਏ ਹਾਂ ਤੇ ਆਸਮਾ ਹੁਣ ਜਿਹੜੀਆਂ ਨਾ ਉਹ ਕਾਰੀ ਹੈ ਜੀ ਚਾਰਾਂ ਦਾ ਅਚਾਰੀ ਅੰਬ ਦਾ ਕੰਮ ਵੇਖਣ ਵਾਲੇ ਨਾਲ ਵੀ ਜਾਣਾ ਭੈਣ ਭਰਾਵਾਂ ਨਾਲ ਦੱਸ ਮੈਂ ਕਿਸ ਤਰ੍ਹਾਂ ਚਾਰ ਪਾਇਆ ਜਾ ਰਿਹਾ ਤੇ ਪਹਿਲੀ ਦਫਾ ਪਾਇਆ ਜਾ ਰਿਹਾ ਆਸਮਾ ਪਹਿਲੀ ਦਫਾ ਪਾਉਂਦੀ ਪਈ ਹੈ ਪਹਿਲੇ ਹਰ ਸਾਲ ਪਾਣ ਕਰਦੇ ਨੇ ਚਾਰ ਪਾਉਂਦੇ ਮਹਿੰਗਾਈ ਦੀ ਵਜ੍ਹਾ ਤੋਂ ਜਨਾਬ ਹਰ ਸਾਲ ਹੀ ਮਹਿੰਗਾਈ ਹੁੰਦੀ ਹੈ ਹਰ ਸਾਲ ਹੀ ਪੈਸੇ ਨਹੀਂ ਹੁੰਦੇ ਐ ਕਿ ਮੈਂ ਕਿਹਾ ਚਲੋ ਪਾ ਹੀ ਦਿਓ ਯਾਰ ਅਸੀਂ ਚੰਗਾ ਤੇ ਖਾਣ ਵਾਸਤੇ ਚੰਗਾ ਮਸਾਲੇ ਮੈਂ ਕੁਛ ਲੈ ਕੇ ਆਇਆ ਤਾਂ ਕੁਛ ਮੈਨੂੰ ਯਾਦ ਕਰਵਾਉਣ ਦੀ ਹੈ ਕਿ ਤੂੰ ਫਲਾਣੇ ਲੈ ਕੇ ਆਉਣਾ ਮੈਨੂੰ ਨਹੀਂ ਪਤਾ ਕਿਉਂਕਿ ਫਿਰ ਐ ਜੀ ਆਸਮਾ ਕਰ ਰਹੀ ਹੈ ਚਾਰ ਦਾ ਕੋਈ ਕੰਮ ਹਾਂਜੀ ਆਸਮਾ ਜੀ ਹਾਂਜੀ ਮੈਂ ਚਾਰ ਦਾ ਵਾਕੇ ਕੰਮ ਕਰਦੀ ਹਾਂ ਚਾਰ ਅੰਬ ਕਟਾ ਖੱਟੇ ਅੰਬ ਲੈ ਕੇ ਹਾਂਜੀ ਚਾਰੀ ਅੰਬ ਇਹ ਕਿ ਕੱਟੇ ਦੇ ਹੀ ਲੈ ਕੇ ਆਏ ਨੇ ਹਾਂਜੀ ਤੇ ਇੱਥੇ ਗਰਮੀ ਵੀ ਅੰਦਰ ਬਹੁਤ ਜ਼ਿਆਦਾ ਬਾਹਰ ਚਾਰ ਪਾਈ ਜਾਂਦੇ ਆ ਬਾਹਰ ਪੱਖਾ ਲਾਉਂਦੇ ਆ ਤੇ ਬਾਹਰ ਕਰ ਲਾ ਇਹਨਾਂ ਨੂੰ ਹੁਣ ਕੀ ਕਰਨਾ ਜੀ ਇਹ ਮਿਰਚਾਂ ਦੀ ਕੀ ਬਾਤ ਹੈ ਜੀ ਇਹਦਾ ਚਾਰ ਵੈਸੇ ਬਹੁਤ ਹੀ ਮਜ਼ੇ ਵਾਲਾ ਹੁੰਦਾ ਹੈ ਅੱਛਾ ਖਾਓ ਤੇ ਇੰਨਾ ਕੁ ਮਜ਼ਾ ਆਉਂਦਾ ਹੈ ਤੇ ਇਹ ਕਿ ਸਾਲਨ ਹੋਏ ਜਾਂ ਨਾ ਹੋਏ ਕਿਸੇ ਟਾਈਮ ਤੇ ਸਵੇਰ ਨੂੰ ਪਰਾਂਠਾ ਬਣਾ ਕੇ ਤੇ ਮਿਰਚਾਂ ਦਾ ਅਚਾਰ ਨਾਲ ਖਾ ਲਓ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਦੱਸੋ ਬਹੁਤ ਜ਼ਿਆਦਾ ਗਰਮੀ ਲੱਗਦੀ ਪਈ ਬਾਹਰ ਮੰਜੀ ਚੁੱਕ ਕੇ ਲੈਂਦੀ ਆ ਭਾਈ ਆ ਬਾਹਰ ਮੈਂ ਕਹਿੰਦਾ ਇੱਥੇ ਬੈਠੋ ਪੱਖਾ ਇੱਧਰ ਲਾਇਆ ਬਾਹਰ ਕੱਢ ਕੇ ਕੋਈ ਹਾਲ ਨਹੀਂ ਅੰਦਰੋਂ ਤੋਂ ਬਾਹਰ ਫਿਰ ਵੀ ਬਾਹਰ ਥੋੜਾ ਸਾਇਆ ਹਲੇ ਧੁੱਪ ਐ ਸਾਡਾ ਧੁੱਪ ਵੀ ਹੈਗੀ ਸਾਡੇ ਨਾਲ ਇੱਧਰ ਥੋੜਾ ਸਾਇਆ ਅੰਦਰ ਨਾਲ ਪੱਖੇ ਦੀ ਹਵਾ ਬਾਹਰ ਥੋੜੀ ਸਹੀ ਲੱਗੀ ਹੈ ਅੰਦਰ ਤੇ ਬਹੁਤ ਗਰਮੀ ਹੈ ਬਹੁਤ ਹੀ ਜ਼ਿਆਦਾ ਗਰਮੀ ਹੈ ਬਾਹਰ ਫਿਰ ਵੀ ਪੱਖੇ ਦੀ ਹਵਾ ਸਹੀ ਠੰਡੀ ਲੱਗਦੀ ਹੈ ਤੇ ਅੰਦਰ ਗਰਮੀ ਨਾਲ ਆਉਂ ਸੇਕ ਸੋ ਪੱਖੇ ਦੇ ਹਵਾ ਵੀ ਗਰਮ ਲੱਗਦੀ ਸਕੂਨ ਹੀ ਨਹੀਂ ਅੰਦਰ ਹਾਂ ਇਹ ਕਿ ਹੁਣ ਸਕੂਨ ਹੋਏਗਾ ਤੇਰਾ ਬਾਹਰ ਸਕੂਨ ਹੁੰਦਾ ਰਾਤ ਨੂੰ ਵੀ ਓਏ ਹੋਏ ਦਿਨ ਨੂੰ ਜ਼ਰਾ ਕਿ ਛਾਂ ਹੋਏ ਤੇ ਫੇਰ ਬਾਹਰ ਵੀ ਸਕੂਨ ਹੁੰਦਾ ਹੈ ਬਾਹਰ ਇੱਧਰ ਹਵਾ ਚੱਲ ਪਈ ਹੈ ਜੀ ਕੁਦਰਤੀ ਹਵਾ ਵੀ ਨਾਲ ਚੱਲ ਪਈ ਹੈ ਨਾ ਦੇਖ ਸਕਦੇ ਹੋ ਕੁਦਰਤੀ ਤੋ ਇੱਧਰ ਹੁਣ ਬੈਠੇ ਹੋਏ ਨੇ ਵੇਖਦੇ ਪਏ ਨੇ ਗੁਫਰਾਨ ਸਾਹਿਬ ਇਹ ਕੀ ਬਣ ਰਿਹਾ ਹੈ सब्जी ये क्या बन रहा है सब्जी ये अचार है आम का अचार है क्या खान ली अम्ब खा लियो हो ये क्या खा रही हो अम्ब लो जी मुझे नहीं देना ना दे भैया हाँ ये तो ना टाइट करके चार जगह टाइट करके पावांगे ना कर करे मसाले पहली दफा पान लगी हां ते पावांगे भी सही
ਦੁਆ ਕਰ ਛੜਾ ਤੇ ਸਹੀ ਵੀ ਰਹੇਗਾ। ਤੇ ਮੇਰੇ ਭੈਣ ਭਰਾ ਮੇਰੇ ਵਾਸਤੇ ਦੁਆ ਕਰ ਛੜਿਓ ਤੇ ਮੈਂ ਚਾਰ ਪਾਵਾਂਗੀ ਤੇ ਸ਼ੇਅਰ ਕਰਾਂਗੀ ਆਪਣੇ ਭੈਣ ਭਰਾਵਾਂ ਲੈ ਨਾਲ। ਸਾਫ। ਹਾਂਜੀ ਅੰਬ ਸਾਫ਼ ਹੋ ਗਏ ਨੇ। ਅੱਛਾ ਤੇ ਮੈਂ ਕਹਿੰਦੀ ਮਿਰਚਾਂ ਵੀ ਇਹਦੇ ਵਿੱਚ ਮਿਕਸ ਕਰਨੀਆਂ, ਹੁਣ ਨਮਕ ਲਾਉਂਦੇ ਆ, ਹਲਦੀ ਵੀ ਇਹਨੂੰ ਹਲਦੀ ਵੀ ਲਾਉਂਦੇ ਆ। ਤੇ ਉਹ ਕਿਉਂ ਕਰਨੇ ਆ ਹਾਂਜੀ। ਅੱਛਾ ਇਸ ਕਰਕੇ ਫਿਰ ਪਾਣੀ ਨਿਕਲ ਜਾਏਗਾ, ਛੱਡ ਦਾਂਗੇ ਅੱਜ, ਫਿਰ ਕੱਲ ਫਿਰ ਦੇਖਾਂਗੇ ਇਹਨੂੰ ਚਾਰ ਨੂੰ, ਪਾਣੀ ਨਹੀਂ ਇਹਨਾਂ ਦਾ ਨਿਕਲ ਜਾਏਗਾ। ਅੱਛਾ ਸਾਰੀ ਰਾਤ ਰੱਖ ਛੱਡਨੇ ਆ ਅੰਬ ਆਹੋ ਠੀਕ ਮਿਰਚਾਂ ਹੈ ਵੀ, ਚਲੋ ਕਰੋ ਪਾਣੀ ਜੋ ਨਿਕਲ ਜਾਏਗਾ ਫਿਰ ਕੱਲ ਚਾਰ ਪਾਵਾਂਗੇ। ਤੇ ਇਹ ਹੁਣ ਲੋਦੇ ਉੱਤੇ ਇਹ ਸਾਰਾ ਹੀ ਹੁਣ ਫਿਰ ਮਿਰਚ ਮਸਾਲੇ ਮਿਕਸ ਤੇ ਕਰਾਂਗੇ। ਲੋਦਿਆ ਹੁਣ ਨਮਕ ਨੂੰ ਸਾਰਿਆਂ ਨੂੰ ਸਾਰੇ ਨੂੰ ਨਹੀਂ ਨਾ ਲੁੱਦਣਾ, ਹਾਂ ਥੋੜਾ ਪਾਣਾ ਹੈ। ਨਹੀਂ ਸੁੱਟ ਨਮਕ ਕੱਲ ਫਿਰ ਇਹ ਚਾਹੀਦਾ ਸਾਰੇ ਨੂੰ ਨਾ ਲੁੱਦਣਾ, ਟੈਟ ਹੋ ਜਾਏਗਾ ਯਾਰ ਸਾਰਾ ਹੀ। ਟੈਟ ਨਹੀਂ ਨਾ ਕਰਨਾ ਹੈ, ਕੱਲ ਕਰਨਾ ਟੈਟ। ਅੱਛਾ ਕੱਲ ਹਾਂਜੀ ਇਹ ਹਲਦੀ ਵੀ ਪਾਉਂਦੇ ਆ ਜੀ। ਓਏ ਹਾਏ 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 ਤੇਰਾ ਭਲਾ ਜਾ ਪੱਖਾ ਬੰਦ ਕਰ ਲਾ ਓਏ, ਆ ਪੱਖਾ ਬੰਦ ਕਰ ਲਾ ਜ਼ਾਲਮੋ। ਚਲਿਆ ਨੱਕ ਨੂੰ ਨਹੀਂ ਕੰਮ, ਹਾਂਜੀ ਨੱਕ ਨੂੰ ਚਲੀਆਂ ਕਿ ਨਹੀਂ ਹਲਦੀ? ਸ਼ੁਕਰ ਆ ਬਚ ਗਿਆ, ਨਹੀਂ ਤਾਂ ਨੱਕ ਨੂੰ ਚੜ ਜਾਣੀ ਸੀ। ਹਾਏ ਹਾਏ ਪੱਖਾ ਕੀਤਾ ਜੀ ਬੰਦ ਤੇ ਫੇਰ ਹੁਣ ਮੈਂ ਸੁੱਟੋ ਹੁਣ ਚਾਰ ਸੁੱਟੋ ਜੋ ਜੋ ਹੁੰਦਾ ਹਾਂ ਅਚਾਰ ਕਹਿੰਦੇ ਉਹਨਾਂ ਨੂੰ ਜੋ ਜੋ ਸੁੱਟੀ ਜਾਓ ਬਸ ਜੋ ਹੁੰਦਾ। ਨਸੂਰੇ ਨਹੀਂ ਲੈ ਕੇ ਆਏ? ਹਾਂਜੀ ਨਸੂੜੇ ਵਾਕੇ ਨਹੀਂ ਲੈ ਕੇ ਆਏ ਤੁਸੀਂ? ਹਾਂ ਨਸੂੜੇ ਲਿਆਂਦੇ ਹੁੰਦੇ ਤੇ ਉਹ ਵੀ ਮਿਕਸ ਹੋ ਜਾਣੇ ਸੀ। ਚਲੋ ਹੁਣ ਇਹ ਕਿ ਮਿਰਚਾਂ ਤੇ ਅੰਬ ਵੀ ਮਿਕਸ ਕਰ ਲੈਂਦੇ ਆ। ਸੁਣ ਲੈ ਤੇ ਫਿਰ ਚਲਾਉਂਦੇ ਆ ਪੱਖਾ। ਮਿਰਚਾਂ ਵੀ ਕਹਿੰਦੇ ਵੀ ਇਹ ਪੱਖਾ ਚਲਾ ਲਾ, ਮੈਂ ਇਹਨੂੰ ਲਾਉਣੀਆਂ ਨਹੀਂ ਹਲੇ। ਲਾਉਣੀ ਤੇ ਹੈ ਕਿ ਇਹਨੇ ਹੁਣ ਹਰਮ ਫਾਤਮਾ ਕਹਿੰਦੇ ਮੈਂ ਪਾਵਾਂ, ਹਰਮ ਫਾਤਮਾ ਕਿੱਡੀ ਕਾਲੀ ਹੈ। ਨਾ 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 ਹਰਮ ਉਹ ਫਾਤਮਾ ਮੈਂ ਪਾ ਲੈਣੀ ਆ ਨਾ, ਤੇਰੇ ਨੱਕ ਨੂੰ ਲੱਗ ਗਈਆਂ, ਤੂੰ ਕਿੱਥੋਂ ਆ ਗਈਆਂ ਹਲਦੀ ਮਿਰਚਾਂ? ਉਹ ਤੇਰੇ ਖੁਦ ਤੇਰੇ ਹਲਦੀ ਲੱਗ ਗਈ ਨੱਕ ਨੂੰ। ਹਰਮ ਵੀ ਕਾਲੀ ਕਾਲੀ ਹੈ। ਥੋੜਾ ਥੋੜਾ ਕਰ ਹਾਂ ਇੱਕ ਮਿੰਟ ਠਹਿਰ ਜਾ, ਉਹਦੀ ਗੱਲ ਸੁਣ ਲਓ। ਖੈਰ 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 ਹੋਰ ਪਾ ਥੋੜਾ ਪਾਣੀ ਨਿਕਲਿਆ ਚੰਗੀ ਤਰ੍ਹਾਂ। ਪਾਣੀ ਨਿਕਲ ਜਾਣਾ ਜੀ, ਬਹੁਤ ਜ਼ਿਆਦਾ ਹੋ ਗਿਆ ਨਮਕ। ਹੁਣ ਤੁਹਾਡੀ ਮਰਜ਼ੀ ਹੈ ਕਿ ਸਾਰਾ ਹੀ ਛਾਪਰ ਲੋਦਣਾ ਮੈਂ। ਆਹੋ ਇਹ ਕੱਲ ਇਸਤੇਮਾਲ ਕਰਾਂਗੇ ਨਾ ਹੁਣ। ਆ ਵੀ ਮੈਂ ਪਾਣੀ ਨਿਕਲ ਜਾਣਾ, ਲੌਂਗ ਲਾ ਸਹੀ ਆ। ਓਹੋ ਹਲਦੀ ਦੇ ਮਿਰਚਾਂ ਹੈ, ਹਲਦੀ ਦੇ ਨਮਕ। ਮੈਂ ਕਹਿੰਦਾ ਇਹਨੂੰ ਨਮਕ ਇਹਨਾਂ ਵਿੱਚੋਂ ਕੱਟ ਕੇ ਤੇ ਫੇਰ ਹਲੇ ਕਰਦੇ ਸੀ ਇਹਨਾਂ ਕਹਿੰਦੀ ਹਾਂਜੀ ਪਾਣੀ ਇਹ ਪਾਣੀ ਨਿਕਲ ਜਾਏਗਾ, ਫਿਰ ਬਾਅਦ ਚ ਵੇਖਾਂਗੇ। ਠੀਕ ਹਰਮ ਨੇ ਹੱਥ ਆਪਣੇ ਕਰ ਲਏ, ਨਮਕ ਵਾਲੇ ਕਰ ਲੈਣੇ ਹੱਥ। ਇਹ ਜਿਹੜੀਆਂ ਨਾ ਆਪਾਂ ਲੈ ਗਈ ਹੈ ਆਪਾਂ ਹਾਂ ਮੰਮਾ ਕਹਿੰਦੀ ਆਪਾਂ ਹਾਂ ਮੰਮਾ ਆਪਾਂ ਤੁਹਾਨੂੰ ਕਹਿੰਦੀ ਹਰਮ ਆਪਾਂ ਕਾਕੀ ਦੇ ਹਰਮ ਦੇ ਕਾਕੀ ਹੈ, ਛੋਟੀ ਕਾਕੀ ਹੈ ਨਾ। ਹਾਂ ਇੱਕ ਮਿੰਟ ਠਹਿਰ ਜਾ, ਉਹਦੀ ਗੱਲ ਤੋਂ ਪਹਿਲੇ ਤੁਸੀਂ ਸੁਣ ਲਓ ਇੱਕ ਮਿੰਟ ਆ ਜਾ, ਅੱਖਾਂ ਨੂੰ ਲਾ ਲਿਆ ਹਲਦੀ ਆਪਣੇ। ਉਹ ਅੱਗੋਂ ਫੇਰ ਕੋਈ ਚੀਜ਼ ਹੋਰ ਆ ਗਈ ਨਾ, ਢਿਓ ਵੀ ਆਏ ਦੇ ਸੀ। ਛਿਓ ਹਾਂ ਢਿਓ ਨਹੀਂ ਪਾਣੇ ਹੈ, ਹਾਂ ਮੈਨੂੰ ਨਹੀਂ ਢਿਓ ਪਸੰਦ। ਮੈਂ ਕਹਿੰਦੀ ਵੀ ਮੈਂ ਮਿਰਚਾਂ ਨੂੰ ਕੱਟ ਲਗਾਈਦਾ ਇਸ ਤਰ੍ਹਾਂ ਕਰਕੇ। ਲਾ ਲਾ ਜੀ ਲਾਣਾ ਇਹਦੇ ਫਿਰ ਪਾਣੀ ਜਲਦੀ ਨਿਕਲ ਜਾਏਗਾ ਹੋਰ। ਚਲ ਇਹ ਤੇਰੇ ਮਿਰਚਾਂ ਲੱਗ ਤੇ ਜਾਣੀਆਂ। ਭਰਨੇ ਵੀ ਨੇ ਹਾਂਜੀ ਭਰਨੀਆਂ ਤੇ ਨੇ, ਜੇ ਗਲ ਹੀ ਗਈਆਂ ਤੇ ਇਹ ਭਰਨੀਆਂ ਕਿਸ ਤਰ੍ਹਾਂ ਨੇ ਹੱਥ ਨਹੀਂ ਜਿਹੜੀਆਂ ਗਲਦੀਆਂ। ਇਹ ਆਪਾਂ ਵੇ ਸਾਡੀ ਫੇਰ ਲੱਗੀ ਆ ਕੁਝ ਫੇਰ ਕਰਾਂਗੇ। ਮਿਰਚਾਂ ਲੱਗਣਗੀਆਂ ਆਪੇ ਹੱਥ ਨੂੰ, ਤੇਰੀ ਸਹੀ ਹੋਏਗੀ। ਅੱਛਾ ਕੱਟ ਲਾ ਦੇ ਭਰ ਦੇ ਮਸਾਲਿਆਂ ਨਾਲ। ਮਸਾਲਿਆਂ ਕੀ ਲਿਆਣਾ ਹਾਲੇ ਲੈ ਕੇ ਆਣਾ? ਹਾਂ ਇਹ ਮਸਾਲਾ ਤੁਸੀਂ ਲੈ ਕੇ ਤੇ ਆਏ ਦੇ ਵਾ ਕਿ ਥੋੜਾ ਜਿਹਾ ਆਹੋ ਮੇਥਰੇ ਲਿਆਣੇ ਨੇ। ਮੇਥਰੇ ਇਹਦੇ ਚ ਮਿਕਸ ਕਿਤੇ ਮੇਥਰੇ ਤੇ ਉਹ ਹੀ ਆ ਬਸ ਸੌਂਫ ਸੌਂਫ ਆਹੋ ਹੀ ਆ ਬਸ ਪੀਸੀ ਦੀ। ਸੌਂਫ ਤੇ ਕਲਵੰਜੀ। ਅੱਛਾ ਕਲੌਂਜੀ ਤੇ ਮੇਥਰੇ। ਹਾਂਜੀ ਉਹ ਕਲੌਂਜੀ ਸਾਬਤ ਹੋਣੀ ਤੇ ਮੇਥਰੇ ਤੇ ਉਹ ਸੌਂਫ ਦੀ ਉਹ ਦਾਦਰ ਕਿਤੇ ਲਿਆਵਾਂਗਾ। ਹਾਂਜੀ ਦਾਦਰ ਕਿਤੇ ਲੈ ਆਇਓ ਤੇ ਨਾਲ ਤੇਲ ਲੈ ਕੇ ਆਣਾ, ਨਾਲ ਫਿਰ ਹਲਦੀ ਮਿਰਚਾਂ ਨਮਕ ਵਗੈਰਾ। ਹਲਦੀ ਆਹੋ ਇਹ ਆਪਾਂ ਜੇ ਇਹਦੇ ਹੱਥ ਵਾਰੋ ਇਹਦੇ ਚਪੇੜਾਂ ਖਾਣੀਆਂ ਨੇ ਮਾਂ ਕੋਲੋਂ। ਉਹਦਾ ਪੱਖਾ ਬੰਦ ਕੀਤਾ ਤੇ ਪਸੀਨਾ ਵੇਖਿਆ, ਪਸੀਨਾ ਆਂਦਾ ਪਿਆ ਠੀਕ ਠਾਕ। ਟੈਟ ਹੋ ਗਈ ਹੈ ਗਰਮੀ ਜ਼ਿਆਦਾ ਤੇ ਦੱਸਦੇ ਪਏ ਨੇ 25 ਤਰੀਕ ਨੂੰ ਬਾਰਿਸ਼, ਮੌਸਮ ਖਰਾਬ ਦੱਸਦੇ ਪਏ ਪੰਜਾਬ ਦੇ ਅੰਦਰ ਮੌਸਮ ਖਰਾਬ ਹੋਣਾ ਤੇ ਚਲੋ ਜੀ ਅੱਲਾ ਖੈਰ ਕਰੇਗਾ, ਆਪਣੀ ਰਹਿਮਤ ਕਰੇ ਵਿੱਚੋਂ ਬਾਰਿਸ਼। ਹਾਂ ਉਹ ਵੀ ਇੱਦੇ ਲਾਗੇ ਇੱਧਰ ਆ ਕੇ ਮਾਸ਼ਾਅੱਲਾ ਮੌਸਮ ਠੰਡਾ ਹੋਵੇਗਾ ਤੇ ਕਹਿੰਦੇ ਪਏ ਨੇ 29 ਤਰੀਕ ਨੂੰ ਹੀ ਹੋ ਸਕਦਾ ਬਾਰਿਸ਼ਾਂ ਬੂਸ਼ਾਂ ਹੋਣ। ਚਲੋ ਅੱਲਾ ਖੈਰ ਕਰੇ, ਅੱਲਾ ਕਰੇ ਈ ਠੰਡੀ ਹੋ ਜਾਏ ਜਿੰਨੀ ਕੁ ਗਰਮੀ ਆ। ਚਲੋ ਸਾਡੇ ਗੋਸ਼ ਐਸੀ ਗਰਮੀ ਗੋਸ਼ਾ ਕੋ ਸਾਨੂੰ ਦੇ ਜਾਇਆ ਘਰ ਤੇ ਰੱਖਣ ਨੂੰ ਜਗ੍ਹਾ ਵੀ ਕੋਈ ਨਹੀਂ, ਕਿੱਥੇ ਰੱਖਣਾ ਆ। ਵਾਕਈ ਇੰਜੀ ਗੱਲ ਆ, ਰੱਖਣ ਨੂੰ ਜਗ੍ਹਾ ਨਹੀਂ ਹੋਣੀ ਤੇ ਖਰਾਬ ਹੀ ਹੋਣਾ ਆ। ਖਰਾਬ ਹੀ ਹੋਣਾ ਤੇ ਮੈਂ ਉਹੀ ਸੋਚੀ ਪਿਆ ਨਾ ਕਿ ਸਾਨੂੰ ਦੇ 1-2 ਫਰਿੱਜਾਂ ਨੇ ਜਵਾਬ ਦੇ ਦਿੱਤਾ ਹੈ। ਜਿਨ੍ਹਾਂ ਦੇ ਘਰ ਹੈ ਲਾਗੇ ਹਮਸਾਇਆਂ ਦੇ, ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਵੀ ਜਵਾਬ ਦਿੱਤਾ ਕਿ ਸਾਡੀ ਫਰਿੱਜ ਵਿੱਚ ਜਗ੍ਹਾ ਨਹੀਂ ਹੋਣੀ ਤੇ ਅਸੀਂ ਨਹੀਂ ਰੱਖਣਾ। ਤੇ ਇਹ ਨਾ ਹੋਏ ਕਿ ਤੂੰ ਫੜ ਲੈ ਤੇ
ਸਾਡੇ ਸਿਰ ਤੇ ਸੁੱਟ ਛੜੀ। ਚਲੋ ਕਿਸੇ ਨਾ ਕੋਈ ਅੱਲਾ ਖਾ ਕਰ ਕੋਈ ਰਾਹ ਨਿਕਲ ਆਏਗੀ ਆਪੀ ਕੋਈ ਦੇ ਦੇਗਾ ਹੋਰ ਆਪੇ ਕੋਈ ਮੰਨ ਜਾਏਗਾ। ਆਹੋ ਨਹੀਂ ਤੇ ਨਹੀਂ ਸਹੀ ਜਿੰਨਾ ਪੱਕਿਆ ਪਕਾ ਲਾਂਗੇ ਨਹੀਂ ਤੇ ਰਹਿਣ ਦੇ। ਇਹ ਕਿ ਫਿਰ ਕੀ ਕਰਨਾ ਵਾਪਸ ਹੀ ਕਰਨਾ ਪੈਣਾ ਅੱਗੇ ਖਾਣ ਨੂੰ ਵੀ ਨਹੀਂ ਮਿਲਦਾ। ਪਿਛਲੀ ਵਾਰੀ ਵੀ ਵਾਪਸ ਕੀਤਾ ਸੀ ਮੈਂ ਦੂਸਰੇ ਦਿਨ ਘਰਾਂ ਚੋਂ ਵਾਪਸ ਕੀਤਾ ਇਹਦੇ ਵਾਕੇ ਹੁਣ ਵੀ ਇਹੀ ਹੁਣ ਆਇਆ ਹਰੇ ਕਿ ਵਾਪਸ ਹੀ ਕਰਨਾ ਪੈਣਾ। ਰੱਖਣ ਦੀ ਜਗ੍ਹਾ ਨਹੀਂ ਹੋਣੀ। ਚਲੋ ਠੀਕ ਚਾਰ ਪੈਂਦਾ ਪਿਆ ਨਾ ਤੇ ਉਹ ਗੱਲ ਕਰਦੇ ਪਿਆ ਹੈਗਾ ਜਨਾਬ ਪਹਿਲੇ ਦੌਰ ਬਚਪਨ ਦਾ ਦੌਰ ਬਿਲਕੁਲ ਅਸੀਂ ਛੋਟੇ ਬਚਪਨ ਸੀ ਅੱਜ ਤੋਂ 25 30 ਜਾਂ 35 ਸਾਲ ਪਹਿਲੇ ਲਾ ਲਓ ਤੇ ਉਦੋਂ ਦੌਰ ਇਸ ਤਰ੍ਹਾਂ ਹੁੰਦਾ ਕਿ ਖੁੱਲੇ ਚਾਰ ਪਾਏ ਹੋਣੇ ਹਰ ਘਰ ਚਾਰ ਮਰਤਬਾਨ ਉਹ ਨਹੀਂ ਹੁੰਦੇ ਝਾਟੀਆਂ 'ਚ ਪੈਂਦਾ ਹੁੰਦੇ ਝਾਟੀ ਮੈਂ ਵੇਖੀ ਇੱਕ ਮਾਈ ਨਾ ਸਾਡੇ ਨਾਨੀ ਦੇ ਪਾਏ ਹੁੰਦੇ ਇਹਨਾਂ ਚਾਰ ਜ਼ਿਆਦਾ ਪਾਉਣਾ ਤੇ ਜਨਾਬ ਅਸੀਂ ਬਚਪਨ 'ਚ ਵੇਖਿਆ ਹੁਣ ਤੇ ਉਹ ਜਨਾਬ ਦੌਰ ਹੀ ਰਹਿ ਗਏ ਮੰਗਣ ਵਾਲੇ ਤੇ ਅਸੀਂ ਮੈਂ ਆਸਮਾਨ ਨੂੰ ਕਹਿਣ ਡਿਆ ਕਿ ਅਸੀਂ ਤਾਂ ਦੱਸਣੇ ਪਿਆ ਕਿ ਚਾਰ ਹੀ ਪਾਉਣ ਡੇ ਆ ਤੇ ਤੁਸੀਂ ਵੀ ਇੰਝ ਆਪਣੇ ਘਰਾਂ ਚਾਰ ਪਾਓ ਥੋੜਾ ਪਾਓ ਭਾਵੇਂ ਜਿੰਨਾ ਬੰਦਾ ਪਾਓਗੇ ਕੋਲੀ ਲੈ ਕੇ ਦੂਸਰੇ ਘਰ ਨਹੀਂ ਜਾਣਾ ਤੇ ਭਾਈ ਮਹਿੰਗਾਈ ਬੜੀ ਆ ਹੁਣ ਦੂਸਰੇ ਘਰ ਕੋਲੀ ਲੈ ਕੇ ਨਹੀਂ ਜਾਣਾ ਹੈਗਾ ਤੇ ਨਾ ਸਾਡੇ ਵੱਲ ਕਿਸੇ ਨੇ ਆਉਣਾ। ਕਿਉਂ ਨਹੀਂ ਆਣਾ ਮੇਰੇ ਘਰੋਂ ਕੋਈ ਚਾਰ ਮੰਗ ਸਕੇਗਾ ਤਾਂ ਮੇਰਾ ਭੈਣ ਭਰਾ ਕੋਈ ਤੇ ਲੈ ਸਕਦਾ। ਮੈਂ ਵੀ ਲੱਗੇ ਰਿਹਾ ਕਿ ਸਾਡੇ ਘਰੋਂ ਨਹੀਂ ਚਾਰ ਲੈਣਾ। ਨਹੀਂ ਭਾਈ ਮੈਂ ਦਵਾਂਗੀ ਚਾਰ ਉਦੋਂ ਚਾਟੀਆਂ ਹੁਣ ਤਾਂ ਇੰਨੇ ਬਰਤਨ ਪਾਉਣਾ ਪੈਂਦਾ ਹੈ ਤੇ ਹੁਣ ਬਰਤਨਾਂ ਜਨਾਬ ਵੱਡੇ ਖੁੱਲੇ ਬਰਤਨ ਪਿਆ ਹੁੰਦਾ ਤੇ ਉਦੋਂ ਕੋਲੀ ਭਰ ਕੇ ਕਿਸੇ ਘਰ ਜਾਣਾ ਕੋਈ ਸਿਗਰੀ ਲੈਣ ਗਿਆ ਮਸਾ ਸਿਗਰੀ ਕੰਮ ਤੇ ਹੋਣਾ ਮਸਾ ਸਿਗਰੀ ਦੇ ਦੋ ਤੁਸੀਂ ਇੱਥੇ ਹੁਣ ਆਈ ਨਹੀਂ ਤੁਸੀਂ ਬਾਹਰ ਕੰਮ ਤੇ ਹੋਣਾ ਜਿਹੜਾ ਮੇਰੇ ਕੋਲ ਚਾਰ ਮੰਗੇਗਾ ਮੈਂ ਦਵਾਂਗੀ। ਜਿਹੜੇ ਭੈਣ ਭਰਾ ਸਾਡੇ ਸਾਰਾ ਚੈਨਲ ਸਬਸਕ੍ਰਾਈਬ ਕਰਦੇ ਨੇ ਜਿਹੜੇ ਸਬਸਕ੍ਰਾਈਬ ਕਰਦੇ ਨੇ ਜਿਹੜੇ ਸਾਨੂੰ ਫੋਲੋ ਕਰਦੇ ਨੇ ਵੇਖਦੇ ਨੇ ਤੇ ਉਹਨਾਂ ਨੂੰ ਮਿਲੇਗਾ ਜੀ ਉਹ ਰੋਟੀ ਨਾ ਖਾਣ ਨੂੰ ਮਿਲੇਗਾ ਰੋਟੀ ਤੇ ਰੱਖ ਦਈਏ ਤੇ ਭਾਵੇਂ ਕੋਲੀ 'ਚ ਪਾ ਦਈਏ ਠੀਕ ਹੈ ਰੋਟੀ ਤੇ ਨਹੀਂ ਦਿੰਦੀ ਨਹੀਂ ਜਿਹੜਾ ਚੈਨਲ ਸਬਸਕ੍ਰਾਈਬ ਕਰੇ ਜਿਹੜਾ ਵੇਖਦਾ ਸਾਰਾ ਹਾਂਜੀ ਚਲੋ ਠੀਕ ਹੈ ਜੀ ਆਸਮਾ ਕੋਲੋਂ ਆ ਕੇ ਚਾਲ ਲੈਣਾ ਮੈਂ ਤਾਂ ਬਾਹਰ ਕੰਮ ਤੇ ਹੋਣਾ ਹੈ ਜਿਹੜਾ ਚੈਨਲ ਸਬਸਕ੍ਰਾਈਬ ਕਰਦਾ ਜਾਂ ਵੇਖਦਾ ਜਿਹੜਾ ਵੀਵਰ ਇਨਸ਼ਾਅੱਲਾ ਤਾਲਾ ਤੇ ਬਾਕੀ ਉਹ ਪੁਰਾਣੇ ਦੌਰ ਦੀਆਂ ਗੱਲਾਂ ਬੜੀਆਂ ਯਾਦ ਆਉਂਦੀਆਂ ਦੌਰ ਪਤਾ ਨਹੀਂ ਕਿੱਥੇ ਗਿਆ 25-30 ਸਾਲ ਬਾਅਦ ਦੌਰ ਹੀ ਗਾਇਬ ਹੋ ਗਿਆ ਬਿਲਕੁਲ ਹੀ ਹੈ ਦੂਰ ਦੂਰ ਤੱਕ ਨਜ਼ਰ ਨਹੀਂ ਆਉਣ ਡਿਆ ਗਾਇਬ ਹੀ ਹੋ ਗਏ ਉਹ ਘਰ ਗਾਇਬ ਹੋ ਗਏ ਖੁੱਲੇ ਵਿਹੜੇ ਖੁੱਲੀਆਂ ਕੰਮ ਖੁੱਲੇ ਹਰ ਚੀਜ਼ ਲੱਸੀ ਹੋਣੀ ਝਾਟੀਆਂ ਹੋਣੀਆਂ ਤੇ ਹਰ ਘਰ ਮੱਝਾਂ ਹੋਣੀਆਂ ਸਾਡੇ ਲਾਗੇ ਲਾਗੇ ਵਾਕਿਆ ਇੰਜੀ ਗੱਲ ਹੈ ਤੇ ਉਹ ਸੁਣਾ ਹੁਣ ਝਾਟੀਆਂ ਉਹ ਮਾਸਾ ਚਾਲ ਲੈਣ ਜਾਣਾ ਨਾ ਮਾਈ ਦਾ ਅੰਮਾ ਨੇ ਜਨਾਬ ਕਿੰਨਾ ਵਾਰਾ ਪਾਲਣਾ ਕੋਲੀ ਭਰ ਦੇਣੀ ਲੈ ਖਾ ਪੁੱਤ ਤੇ ਫਿਰ ਆਪਣੀ ਮਰਜ਼ੀ ਨਾਲ ਉਹ ਛੱਤ ਤੇ ਉੱਥੇ ਛੱਤਾਂ ਉੱਤੇ ਉਹਨੇ ਰੱਖਿਆ ਹੁੰਦਾ ਇਹ ਛੱਤਾਂ ਕੱਚੀਆਂ ਛੱਤਾਂ ਹੁੰਦੀਆਂ ਸੀ ਉਹ ਛੱਤ ਦੇ ਉੱਤੇ ਝਾਟੀ ਪਈ ਹੋਣੀ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਉਹ ਚੁੱਕਣ ਦਾ ਮੈਂ ਛੱਤ ਝਾਟੀ ਚੁੱਕ ਕੇ ਲੈਣਾ ਆਪਣੀ ਮਰਜ਼ੀ ਨਾਲ ਕਿਸੇ ਨੇ ਦਿਲ ਕੀਤਾ ਉਹਨੇ ਛੱਤ ਤੇ ਆਪਣੀ ਮਰਜ਼ੀ ਨਾਲ ਜਾ ਕੇ ਨਾ ਉਹਨੇ ਝਾਟੀ 'ਚ ਝਾੜ ਕਰ ਲਿਆ ਤੇ ਝਾਟ ਕਰਕੇ ਇਹ ਦੌਰ ਹੀ ਆ ਦੌਰ ਖਤਮ ਹੋ ਗਿਆ ਹੁਣ ਆਸ ਆਪਣੇ ਕਿਸੇ ਦੌਰ ਮਿਰਚਾਂ ਦਾ ਚਾਰ ਹੋਵੇ ਰੋਟੀ ਝੋਪੜੀ ਹੋਵੇ ਹਾਏ ਹਾਏ ਮੱਖਣ ਦਾ ਪੇੜਾ ਹੋਵੇ ਨਾਲ ਸਾਗ ਹੋਵੇ ਹਾਏ ਵਾਹ ਜੀ ਵਾਹ ਵਾਹ ਜੀ ਜੋ ਵਗਿਆ ਦੀ ਮਕਈ ਦੀ ਰੋਟੀ ਹੋਵੇ ਹਾਏ ਹਾਏ ਚਾਰ ਤੰਦੂਰ ਦੀ ਮਕਈ ਦੀ ਰੋਟੀ ਹੋਵੇ ਤੇ ਚਾਰ ਉੱਤੇ ਰੱਖਿਆ ਹੋਵੇ ਮੱਖਣ ਦਾ ਪੇੜਾ ਹੋਵੇ ਨਾਲ ਲੱਸੀ ਹੋਵੇ ਦੁਪਹਿਰ ਦਾ ਟਾਈਮ ਹੋਵੇ ਗਰਮੀਆਂ ਦਾ ਤੇ ਕਿਆ ਬਾਤ ਹੈ ਦੌਰ ਹੀ ਖਤਮ ਹੋ ਗਏ ਉਹ ਥੋੜਾ ਥੋੜਾ ਦੌਰ ਅਸੀਂ ਵੇਖਿਆ ਹੁਣ ਜਾਲੇ ਵੇਖਨੇ ਵੀ ਪਏ ਆ ਇਹ ਦੌਰ ਹੈ ਵੀ ਸਹੀ ਹੈ ਹੈ ਸਾਡੇ ਉਹ ਬਾਹਰ ਪਿੰਡਾਂ ਤੁਹਾਡੇ ਪਿੰਡਾਂ ਦੇ ਸਰਦਾ ਲੈ ਹੈ ਥੋੜਾ ਥੋੜਾ ਦਾ ਹਾਂ ਤੁਹਾਡੇ ਪਿੰਡਾਂ ਦੇ ਸਰਦਾ ਲੈ ਹੈ ਅਸੀਂ ਦੇਖ ਹੀ ਆਨੇ ਬਸ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਅਸੀਂ ਵਿਖਾਣੀ ਹੈ ਆਹੋ ਕਿਆ ਦੇਖਣਾ ਇਹ ਵੀਡੀਓ ਨਹੀਂ ਉਹਦੇ ਵਿਖਾ ਸਕਦਾ ਕਿਸੇ ਨੂੰ ਚੱਲ ਥੋੜਾ ਥੋੜਾ ਰਹਿ ਗਿਆ ਉੱਥੇ ਵੀ ਥੋੜੇ ਹਾਂਜੀ ਕੱਟ ਲੱਗ ਗਏ ਕੱਟੇ ਗਏ ਨੇ ਤੇ ਠੀਕ ਹੈ ਜੀ ਕੱਲ ਫਿਰ ਇਨਸ਼ਾਅੱਲਾ ਤਾਲਾ ਕੱਲ ਮਸਾਲਾ ਭਰਿਆ ਜਾਏਗਾ ਪਤਾ ਨਹੀਂ ਵੀਡੀਓ 'ਚ ਦੱਸਿਆ ਜਾਏਗਾ ਜਾਂ ਨਹੀਂ ਦੱਸਿਆ ਜਾਏਗਾ ਉਹ ਲਾਗ 'ਚ ਪਤਾ ਨਹੀਂ ਉਹ ਨਹੀਂ ਕਹਿ ਸਕਦੇ ਉਹ ਕੱਲ ਨਾਲ ਹੋਣੀ ਹੈ ਕਿਉਂਕਿ ਮੈਨੂੰ ਆਪਣੀ ਹੁੰਦੀ ਹੈ ਮੈਂ ਘਰ ਬਹਿ ਕੇ ਪਹਿਲੇ ਵੀਡੀਓ ਬਣਾਵਾਂ ਮੈਨੂੰ ਕੰਮ ਦੀ ਦੌਰ ਹੁੰਦੀ ਹੈ ਮੋਬਾਈਲ ਚਾਰਜਰ ਦੀ ਦੌਰ ਹੁੰਦੀ ਹੈ ਕੰਮ ਬੜੇ ਅੱਛਾ ਹੁਣ ਬਰਤਨ 'ਚ ਪਾਓਗੇ ਹਾਂਜੀ ਹੁਣ ਬਰਤਨ 'ਚ ਪਾ ਦਿੰਦੇ ਹਾਂ ਜੀ ਆ ਜਾਏਗਾ ਪਤੀਲੀ 'ਚ ਪੂਰਾ ਆ ਜਾਏਗਾ ਇਹ ਪਤੀਲੀ ਆ ਜੀ ਇਹ ਪਤੀਲੀ 'ਚ ਪੂਰਾ ਹੁਣ ਕਰਨਾ ਇਹਨਾਂ ਨੇ ਤੇ ਦੇਖੋ ਕਿਸ ਤਰ੍ਹਾਂ ਕਰਦੇ ਨੇ ਮੈਂ ਕਹਿੰਦਾ ਕੋਈ ਹੋਰ ਲੈ ਲਾ ਕੋਈ ਪਤੀਲੀ ਵੱਡੀ ਦੂਸਰੀ ਇੱਕ ਵੱਡੀ ਐਸ ਹੋਇਆ ਨਾ ਆ ਗਿਆ ਕਿ ਨਹੀਂ ਹੈ ਤੇ ਸਹੀ ਹੈ ਤੇ ਵੇਰ ਪਹਿਲੇ ਇੰਤਜ਼ਾਮ ਕਰ ਲੈ ਮੈਂ ਤੇ ਇਹਦੇ ਵਿੱਚ ਹੀ ਆਪਣੇ ਲੋਕ ਮੈਂ ਕਹਿੰਦੀ ਚੱਲ ਨਮਕ ਬੜਾ ਹੋ ਗਿਆ ਹੋਰ ਲਾਣਾ ਸੁੱਟਦਾ ਹੋਰ ਪਾਣੀ ਦਾ ਚੰਗੀ ਤਰ੍ਹਾਂ ਨਿਕਲਣਾ ਚਾਹੀਦਾ ਟੈਟ ਹੋ ਜਾਏ ਜਰਾ ਨਹੀਂ ਰਿਹਾ ਹਾਂਜੀ ਬੈਠੀ ਰਹੀਆਂ ਤੁਸੀਂ ਮੈਨੂੰ ਅੰਦਰੋਂ ਲਿਆ ਕੇ ਦਿੰਨੀ ਆ ਅੱਛਾ ਜੀ ਤੁਸੀਂ ਬੈਠ ਕੇ ਦਿਓ ਹਾਂਜੀ ਮੈਂ ਬੈਠ ਕੇ ਦਿੰਨੀ ਆ ਲਓ ਜੀ ਹੁਣ ਮੈਨੂੰ ਕੰਮ ਹੀ ਲਾਦਾ ਆ ਲਓ ਜੀ ਮੈਂ ਪਹਿਲੇ ਕਹਿਣਾ ਮੇਰੀ ਪਹਿਲੇ ਨਹੀਂ ਮੰਨੀ ਹੈ ਕਹਿ ਤੇਰੀ ਮਨ ਗਿਆ ਜ਼ਿੰਦਗੀ ਤਬਾਹ ਕੀਤੀ ਹੈ ਆ ਕੇ ਮੇਰੀ ਜ਼ਿੰਦਗੀ ਤੁਸੀਂ ਤਬਾਹ ਕਰ ਛੜੀ ਇਸ ਵੱਡੇ ਨਾ ਇਹਦੇ ਵਿੱਚ ਥੋੜਾ ਪਾਇਆ ਹੋਇਆ ਪਤੀਲੀ ਵਾਲਾ ਪਾਵਾਂਗੇ ਤੇ ਮੈਨੂੰ ਪਤਾ ਲੱਗੇਗਾ ਨਹੀਂ ਅਜਾ ਆਈ ਜਗ੍ਹਾ ਇਨਸ਼ਾਅੱਲਾ ਹਾਂਜੀ ਹਾਂਜੀ ਹਾਏ ਹਾਏ ਪਾਣੀ ਗੰਦਾ ਟੁੱਟਿਆ ਆ ਕੀ ਲੱਗਾ ਤੇਰੇ ਮੂੰਹ ਸਾਫ਼ ਕਰ ਕਿਹਦੇ ਲਾਲੇ ਨੇ ਕਿਉਂ ਤੇ ਪਾਣੀ ਗੰਦਾ ਸੁੱਟਿਆ ਕਹਿੰਦਾ ਮੂੰਹ ਗੰਦਾ ਹੋ ਪਾਗਲ ਹੀ ਹੈ ਹਾਂ ਅਜੇ ਤੇ ਢੱਕਣਾ ਵੀ ਦੇਣਾ ਚੌਕਟ ਐਜ ਵੀ ਆਇਆ
यार ये पतीली छोटी है। चलो है भी हले थोड़ा पाया रसोला का मर्चा भी घटाइया अम्ब भी घटाया अपने तेल की वजह सरों का तेल किस बुरा करना हले तो घटाया कहने आप जो पानी पूनी निकलना सकना आप थले आप थले जी मैं लैन जा रहा देसी तेल कोलू तो कोलू दे लगे होंगे देसी तेल वाले सरों वाले तेल लैने वो भी व्लॉग बनावांगे इंशाअल्लाह ताला कल तुहाडे नाल शेयर करांगे चार पान का भी तेल लैन का भी कोलू तो इजाज़त दिओ अल्लाह हाफिज़।